ਚਲੋ। अस्सलाम वालेकुम जी। इस टाइम मैं बैठा लाहौर ਦੇ ਵਿੱਚ ਬੜਾ ਵੱਡਾ ਹੋਟਲ ਆ, ਉਹਦੀ 19ਵੀਂ 18ਵੀਂ ਮੰਜ਼ਲ ਦੇ ਉੱਤੇ ਮੈਂ ਬੈਠਾ ਤੇ ਇਸ ਟਾਈਮ ਸਵੇਰ ਦੇ 4 ਵੱਜ ਗਏ ਆ। ਅਸੀਂ ਅੱਲਾ ਤੋਬਾ ਕੀਤੀ ਆ, ਲਾਈਟ ਆ ਗਈ, ਅੱਲਾ ਤੋਬਾ ਕੀਤੀ ਆ ਤੇ ਹੁਣ ਅਸੀਂ ਚੱਲੇ ਆ ਗਾਂ ਅਸੀਂ ਜਾਣਾ ਹੋਰ ਪ੍ਰਾਹੁਣੇ ਆਏ ਹੋਏ ਚੜ੍ਹਦੇ ਪੰਜਾਬ ਚੋਂ, ਉਹਨਾਂ ਨਾਲ ਮਿਲਾਂਗੇ, ਨਾਲ ਤੁਹਾਨੂੰ ਮਿਲਾਵਾਂਗੇ। ਯਾਰ ਇਹਨੂੰ ਤਾਂ ਬੰਦ ਕਰ ਲਾ ਤੂੰ। ਅੱਛਾ, ਅਸੀਂ ਉਹਨਾਂ ਨੂੰ ਅਸੀਂ ਆਪ ਵੀ ਮਿਲਾਂਗੇ, ਨਾਲ ਤੁਹਾਨੂੰ ਵੀ ਮਿਲਾਵਾਂਗੇ। ਇਸ ਟਾਈਮ ਮੱਲੀ ਸਾਹਿਬ ਬੈਠੇ ਆ ਸਾਡੇ ਨਾਲ ਯੂਕੇ ਤੋਂ, ਤੇ ਇਹਨਾਂ ਨਾਲ ਥੋੜਾ ਅੱਧਰ ਕਰਾਓ ਇਹਨਾਂ ਦੀ। ਮੈਂ ਪਰਫਿਊਮ ਲਾਉਣ ਡਿਆ। ਹਾਂਜੀ ਭਾਈ ਸਲਾਮ ਦਾ ਕਰ ਦੋ ਅੰਜਮ ਦੇ ਅਸਲਾਮ ਵਾਲੇਕੁਮ ਜੀ। ਅੰਜਮ ਸਰੋਇਆ ਵਲੌਗ ਤੇ ਵੈਲਕਮ ਤੁਹਾਨੂੰ ਕਹਿੰਦੇ ਆ। ਅੰਜਮ ਸਰੋਇਆ ਨੂੰ ਮੈਂ ਇਸ ਵਲੌਗ ਦੀ ਰਾਹੀਂ ਨਹੀਂ ਦੱਸਾਂ ਤੁਹਾਡੀ ਸਾਰੀ ਆਡੀਅנס ਨੂੰ, ਇਹਨੂੰ ਬਹੁਤ ਕਹਿਣਾ ਵੀ ਵਲੌਗ ਬਣਾਇਆ ਕਰ, ਝੱਕਦਾ ਹੀ ਨਹੀਂ, ਝੱਕੜੋਂ ਨਹੀਂ ਹਟਦਾ। ਬਣਾਇਆ ਕਰ ਵੀਡੀਓ, ਭਾਈ ਘਬਰਾ ਜਾਂਦਾ ਹਾਂ, ਇਹ ਮੇਰੇ ਨੂੰ ਕਰ ਘਬਰਾਈ ਦਾ ਨਹੀਂ ਹੁੰਦਾ। ਹਾਂਜੀ, ਇਹ ਵਲੌਗ ਦੇ ਵਿੱਚ ਨਾਸਰ ਢਿੱਲੋਂ ਸਾਹਿਬ ਸਾਡੇ ਉਸਤਾਦ ਆ ਜੀ। ਅਸੀਂ ਇਹਨਾਂ ਤੋਂ ਵਲੌਗ ਬਣਾਉਣਾ ਸਿੱਖਿਆ ਤੇ ਹੁਣ ਅਸੀਂ ਬਣਾਉਣਾ ਸ਼ੁਰੂ ਕਰਤਾ ਤੇ ਅੱਜ ਲਾਹੌਰ ਆਏ ਆ। ਅੱਜ ਫਿਰ ਜਿੱਦਾਂ ਉਸਤਾਦਾਂ ਨੇ ਕਿਹਾ ਉਦਾਂ ਅਸੀਂ ਬਣਾਵਾਂਗੇ ਤੇ ਤੁਹਾਡੇ ਤੱਕ ਪਹੁੰਚਾਵਾਂਗੇ। ਅੱਜ ਤੁਹਾਨੂੰ ਬੜਾ ਕੁਝ ਦਿਖਾਣਾ। ਹੁਣ ਇਸ ਟਾਈਮ ਤਾਂ 4 ਵਜੇ ਆ, ਬਾਹਰ ਹਨੇਰਾ, ਕੋਈ 2 ਘੰਟੇ ਤੱਕ ਮੈਂ ਬਾਹਰ ਨਿਕਲਣਾ, ਫਿਰ ਮੈਂ ਤੁਹਾਨੂੰ ਵਿਖਾਣਾ। ਜੂੰਦੇ ਵਾਸਤੇ ਅਸੀਂ ਜੀ ਹੋਟਲ ਚੋਂ ਨਿਕਲੇ ਆ। ਹੁਣ ਸਵੇਰ 7 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਨਿਕਲੇ ਆ ਨਾਸ਼ਤਾ ਕਰਨ ਵਾਸਤੇ। ਇੱਥੋਂ ਨਾਸ਼ਤਾ ਕਰਕੇ ਤੇ ਫਿਰ ਤੁਹਾਨੂੰ ਲਾਹੌਰ ਵਿਖਾਣੇ ਆ। ਬੜੀਆਂ ਨਵੀਆਂ ਥਾਵਾਂ ਦਿਖਾਣੇ ਆ ਜਿਹੜੀਆਂ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਣੀਆਂ। ਐਸੇ ਬੰਦਿਆਂ ਨੂੰ ਤੁਹਾਨੂੰ ਮਿਲਾਣਾ ਵੀ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਤੁਸੀਂ ਪਹਿਲੀ ਵਾਰੀ ਮਿਲੇ ਮੈਨੂੰ। ਹਾਂਜੀ ਪਹਿਲੀ ਵਾਰੀ ਪਹਿਲੇ ਮੈਂ ਤੁਹਾਨੂੰ ਨਵੇਂ ਸ਼ਹਿਰ ਨਵੀਂ ਦਿਖਾਣੀ ਹੈ। ਡੱਬਾ ਪੈਕ। ਹਾਂਜੀ, ਤੇ ਮੈਂ ਡੱਬਾ ਪੈਕ ਨਹੀਂ ਆ। ਗਾਂ ਪੁਲਿਸ ਖੜੀ ਆ, ਆਪਾਂ ਬੰਦ ਕਰ ਲੈਂਦੇ ਆ, ਫਿਰ ਚਲਾਉਂਦੇ ਆ। ਇੰਡੀਆ ਤੋਂ, ਚੜ੍ਹਦੇ ਪੰਜਾਬ ਚੋਂ, ਕੈਨੇਡਾ ਤੋਂ, ਅਮਰੀਕਾ ਤੋਂ, ਯੂਕੇ ਤੋਂ ਸਾਡੇ ਪ੍ਰਾਹੁਣੇ ਆਏ ਹੋਏ। ਅਸੀਂ ਉਹਨਾਂ ਨੂੰ ਆਪਣਾ ਪੁਰਅਮਨ ਪਾਕਿਸਤਾਨ ਦਿਖਾ ਰਹੇ ਹਾਂ। ਅਸੀਂ ਇਸ ਟਾਈਮ ਪੁਰਅਮਨ ਪਰੌਂਠੇ ਖਿਲਾਉਣ ਲੱਗੇ ਉਹਨਾਂ ਨੂੰ। ਅਸੀਂ ਮਜ਼ਾਕ ਬੈਠੇ ਹਾਂ। ਬੜੇ ਪੁਰਅਮਨ ਪਰੌਂਠੇ ਕਿਹੜੇ ਹੁੰਦੇ? ਨਰਮ। ਹਾਂਜੀ, ਅੱਛਾ ਇਸ ਤੋਂ ਬਾਅਦ ਅਸੀਂ ਚੱਲੇ ਆ ਬਾਰਡਰ ਤੇ, ਵਾਹਗਾ ਬਾਰਡਰ ਤੇ ਸਾਡੇ ਹੋਰ ਪ੍ਰਾਹੁਣੇ ਆ ਰਹੇ, ਬੜੇ ਨਾਮੀਨੇਟ ਪ੍ਰਾਹੁਣੇ ਆ ਰਹੇ ਅੱਜ। ਇੱਕ ਸਾਡੇ ਅੱਜ ਇੰਡੀਆ ਦੇ ਚੜ੍ਹਦੇ ਪੰਜਾਬ ਚੋਂ ਬਹੁਤ ਵੱਡੇ ਗੁਲੂਕਾਰ ਆ ਰਹੇ। ਉਹ ਆਏ ਹੋਏ ਰਵਿੰਦਰ ਗਰੇਵਾਲ। ਹਾਂਜੀ, ਰਵਿੰਦਰ ਗਰੇਵਾਲ ਸਾਹਿਬ ਆਏ ਹੋਏ। ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਆ। ਇੱਥੇ ਹੁਣ ਹੋਟਲ 'ਚ ਬੈਠੇ ਆ। ਇੱਥੇ ਗੱਲਬਾਤ ਕਰਨੀ ਬੜੀ ਔਖੀ ਆ। ਕਿਤੇ ਜਾਂਦੇ ਆ ਸਕੂਨ ਵਾਲੀ ਥਾਂ ਤੇ ਗੱਲਬਾਤ ਕਰਦੇ ਆ। ਆਦਤ ਨਹੀਂ ਵਿਚਾਰੇ, ਬਸ ਠੀਕ ਹੈ, ਬੰਦ ਕਰ ਦੇ। अस्सलाम वालेकुम जी। ਅਸੀਂ ਇਸ ਟਾਈਮ ਪੀਸੀ ਹੋਟਲ ਲਾਹੌਰ ਦੇ ਵਿੱਚ ਮੌਜੂਦ ਆ। ਸਾਡੇ ਇੱਥੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਏ ਆ ਤੇ ਅਸੀਂ ਉਹਨਾਂ ਨੂੰ ਮਿਲਣ ਚੱਲੇ ਆ ਤੇ ਆਓ ਤੁਹਾਨੂੰ ਅਸੀਂ ਮਿਲਾਉਂਦੇ ਆ। ਅੰਦਰ ਜਾਣ ਦੀ ਲੋੜ ਹੀ ਨਹੀਂ ਪਈ, ਉਹ ਬਾਹਰ ਹੀ ਆ ਗਏ। ਆ ਜਾਓ ਰਾਣਾ ਸਾਹਿਬ, ਇੱਧਰ ਹੀ ਆ। ਲਓ ਜੀ, ਆ ਸਾਡੇ ਚੜ੍ਹਦੇ ਪੰਜਾਬ 'ਚ ਪ੍ਰਾਹੁਣੇ ਆਏ। ਕਿਹੜੇ ਮੁਲਕ? ਯੂਐਸ ਤੋਂ ਆਏ ਜੀ। अस्सलाम वालेकुम जी। ਇਸ ਟਾਈਮ ਅਸੀਂ ਲਾਹੌਰ ਦੇ ਸਾਰਿਆਂ ਤੋਂ ਵੱਡੇ ਹੋਟਲ ਪੀਸੀ ਹੋਟਲ ਲਾਹੌਰ ਦੇ ਵਿੱਚ ਬੈਠੇ ਆ ਤੇ ਸਾਰਿਆਂ ਤੋਂ ਉਤਲੀ ਮੰਜ਼ਿਲ ਤੇ ਬੈਠੇ ਆ। ਸਾਡੇ ਇਸ ਟਾਈਮ ਚੜ੍ਹਦੇ ਪੰਜਾਬ ਚੋਂ ਪ੍ਰਾਹੁਣੇ ਆਏ ਅਮਰੀਕਾ ਤੋਂ। ਹਾਂਜੀ ਭਾਜੀ। ਹਾਂਜੀ, ਅਮਰੀਕਾ ਤੋਂ ਆਏ ਆ ਤੇ ਹਜੇ ਆ ਕੇ ਬੈਠੇ ਹੀ ਆ। ਤੇ ਮੈਂ ਕਿਹਾ ਵੀ ਮੈਂ ਕਿਤੇ ਜੇ ਅੱਗੇ ਪਿੱਛੇ ਹੋ ਜਾਵਾਂ ਵੀ ਗੱਲਬਾਤ ਅਸੀਂ ਰਿਕਾਰਡ ਕਰ ਲਈ। ਤੁਹਾਡਾ ਨਾਮ ਕੀ ਜੀ? ਸਵਿੰਦਰ ਸਿੰਘ ਸਹੋਤਾ ਜੀ। ਹਾਂ, ਸਵਿੰਦਰ ਸਿੰਘ ਸਹੋਤਾ। ਹਾਂਜੀ, ਸਵਿੰਦਰ ਸਿੰਘ ਸਹੋਤਾ ਸਾਹਿਬ ਸਾਡੇ ਅੱਜ ਦੇ ਪ੍ਰਾਹੁਣੇ ਆ ਜੀ। ਸੁਹਿੰਦਰ ਸਹੋਤਾ ਹੀ ਕਹੋ ਜੀ। ਸਹੋਤਾ ਜੀ। ਹਾਂਜੀ, ਸਹੋਤਾ ਸਾਹਿਬ ਸਾਡੇ ਅੱਜ ਦੇ ਪ੍ਰਾਹੁਣੇ ਆ। ਮੈਂ ਸਹੋਤਾ ਸਾਹਿਬ ਨੂੰ ਇਹ ਪੁੱਛਣਾ ਵੀ ਪਹਿਲਾਂ ਆਪਣਾ ਇਹ ਪਿਛੋਕੜ ਤਾਂ ਦੱਸੋ, ਤੁਹਾਡਾ ਜ਼ਿਲ੍ਹਾ ਕਿਹੜਾ ਤੇ ਕਿੱਦਾਂ? ਅਸੀਂ ਜੀ ਹੁਸ਼ਿਆਰਪੁਰ ਤੋਂ ਆ ਜੀ। ਸਾਡਾ ਪਿੰਡ ਡੱਫਰ ਹੈ ਜੀ। ਡੱਫਰ? ਹਾਂਜੀ। ਅੱਛਾ, ਤੇ ਹੁਸ਼ਿਆਰਪੁਰ ਸਾਡਾ ਜ਼ਿਲ੍ਹਾ ਜੀ। ਤੇ ਇੱਥੋਂ ਤੁਹਾਡੇ ਬਜ਼ੁਰਗ ਇੱਧਰੋਂ ਗਏ ਸੀ? ਨਹੀਂ ਜੀ, ਬਜ਼ੁਰਗ ਸਾਡੇ ਪਹਿਲਾਂ ਤੋਂ ਉੱਥੇ ਰਹਿੰਦੇ ਆ ਜੀ। ਅੱਛਾ, ਹਾਂਜੀ। ਵਾਹ। ਹਾਂ, ਤੇ ਉੱਥੇ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਆ? ਹਾਂਜੀ, ਜ਼ਿਲ੍ਹਾ ਹੁਸ਼ਿਆਰਪੁਰ ਸਾਡਾ ਜੀ। ਵਾਹ। ਤੇ ਅਮਰੀਕਾ ਕਦੋਂ ਦੇ ਗਏ? ਅਮਰੀਕਾ ਜੀ ਹੁਣ 25 ਸਾਲ ਤੋਂ ਉੱਤੇ ਹੋ ਗਏ ਜੀ। 25-27 ਸਾਲ ਹੋ ਗਏ ਜੀ। ਅੱਛਾ, ਮਾਸ਼ਾਅੱਲਾ। ਹਾਂਜੀ। ਤੇ ਅਮਰੀਕਾ ਦੇ ਕਿਹੜੇ ਜ਼ਿਲ੍ਹੇ 'ਚ ਆ? ਅਸੀਂ ਉੱਥੇ ਰਹਿੰਦੇ ਆ ਜੀ। ਵੈਨਕੂਵਰ ਪ੍ਰੋਟੋਨ ਪੈਂਦਾ ਸਾਡਾ, ਵਾਸ਼ਿੰਗਟਨ ਸਟੇਟ ਦੇ ਵਿੱਚ, ਪੋਰਟਲੈਂਡ ਔਰੀਗਨ ਦੇ ਨਾਲ ਜੀ। ਹਾਂਜੀ। ਵਾਹ। ਤੇ ਉੱਥੇ ਮੌਸਮ ਕਿਵੇਂ ਸੀ ਜਿੱਥੋਂ ਆਏ ਹੋ ਤੁਸੀਂ? ਮੌਸਮ ਉੱਥੇ ਸਾਡਾ ਨਹੀਂ ਅੱਡਰ ਹੋ ਜੀ, ਸ਼ਿਮਲੇ ਵਰਗਾ ਜੀ। ਵਧੀਆ ਮੌਸਮ ਹੈ ਜੀ ਉੱਥੇ, ਇੰਨੀ ਗਰਮੀ ਨਹੀਂ ਪੈਂਦੀ।
ਅੱਛਾ ਅੱਛਾ ਹਾਂਜੀ, ਸੋਹਣਾ ਬਰਫਾਂ ਮੌਸਮ, ਬਰਫਾਂ ਸੋਹਣਾ ਕਹਿੰਦੇ ਅੱਜ ਕੱਲ ਪੈਣੀਆਂ। ਬਰਫ ਇੱਕ ਅੱਧਾ ਦਿਨ ਪੈਂਦੀ ਸਾਲ ਚ, ਜ਼ਿਆਦਾ ਨਹੀਂ ਪੈਂਦੀ ਜੀ। ਅੱਛਾ ਹਾਂਜੀ ਅੱਛਾ, ਕੋਈ ਥਾਂ ਦਿਖਾਉਂਦੇ ਆ ਉੱਥੇ ਤਾਂ ਬਹੁਤ ਹੀ ਪਈ ਹੋਈ। ਨਹੀਂ, ਸਾਡੇ ਨਹੀਂ ਪੈਂਦੀ ਭਾਜੀ ਇੰਨੀ ਜ਼ਿਆਦਾ। ਅੱਛਾ ਤੁਹਾਡੇ ਨਹੀਂ ਪੈਂਦੀ, ਚਲੋ ਚੰਗਾ, ਆਪਾਂ ਕਰਨੀ ਵੀ ਕੀ ਹੈ। ਸਾਡਾ ਮੌਸਮ ਦੇਖਿਆ ਤੁਹਾਨੂੰ, ਐ ਤਾਂ ਇੰਡੀਆ ਵਰਗਾ ਹੀ ਹੈ ਤਾਂ। ਹਾਂ, ਪੰਜਾਬ ਹੀ ਹੈ ਜੀ। ਇਹ ਤਾਂ ਪੰਜਾਬ ਹੀ ਹੈ। ਹਾਂਜੀ। ਵਾਹ ਵਾਹ। ਅੱਗੋਂ ਵੀ ਮੈਂ ਦੱਸਦਾ, ਅਸੀਂ ਜੀ ਸਹੋਤਾ ਸਾਹਿਬ ਨੂੰ ਪੂਰਾ ਪੰਜਾਬ ਘੁਮਾਵਾਂਗੇ। ਅਸੀਂ ਲਾਹੌਰਾਂ ਪਾ ਫਿਰ ਜ਼ਿਲ੍ਹਾ ਲੈਲਪੁਰ ਜਾਵਾਂਗੇ, ਤੇ ਅਸੀਂ ਆਪਣੇ ਕੋਲ ਵੀ ਇਹਨਾਂ ਨੂੰ ਦਾਵਤ ਦੇਵਾਂਗੇ, ਸਾਡੇ ਕੋਲ ਵੀ ਤੁਸੀਂ ਆਉਣਾ ਜੀ, ਸਾਡੇ ਬਿਲਕੁਲ ਘਰੇ ਆਵਾਂਗੇ ਵੀ ਜੀ, ਬਿਲਕੁਲ ਹਾਂਜੀ। ਆਵਾਂਗੇ ਜੀ। ਸੋਹਣਾ ਅੰਦਰ ਜੇ ਦੂਜੀ ਗੱਲ ਹੈ ਵੀ ਸੋਤਾ ਸਾਹਿਬ, ਜੇ ਇਹ ਸਾਡੇ ਕੋਲ ਰਹੂਗਾ ਤਾਂ ਫਿਰ ਅਸੀਂ ਇਹਦੇ ਕੋਲ ਜਾਵਾਂਗੇ, ਇਦਾਂ ਹੀ ਹੈ ਨਾ। ਬਿਲਕੁਲ ਜੀ। ਜੇ ਇਹ ਰੁਕਿਆ ਨਾ ਤੇ ਫਿਰ ਅਸੀਂ ਕੋਈ ਨਹੀਂ ਜਾਣਾ। ਬਿਲਕੁਲ ਠੀਕ ਹੈ। ਸਹੋਤਾ ਸਾਹਿਬ ਤੁਸੀਂ ਆਏ ਆ ਅੱਜ, ਮੈਂ ਪਰਸੋਂ ਦਾ ਆਇਆ ਹਾਂ, ਪਿੱਛੇ ਮਾਲ ਡੰਗਰ ਕੋ ਬੰਨਾ, ਹਾਂਜੀ। ਕੱਲ ਦਾ ਹੀ ਆ। ਮੈਨੂੰ ਇੰਝ ਲੱਗਦਾ ਜਿਵੇਂ ਪਰਸੋਂ ਦਾ, ਪਿੱਛੇ ਨਾ ਡੰਗਰਾਂ ਦਾ ਨਹੀਂ ਸਰਦਾ। ਚਲੋ ਕੋਈ ਨਹੀਂ ਭਾਜੀ, ਮਜਬੂਰੀਆਂ ਹੁੰਦੀਆਂ ਸੌ। ਹਾਂ ਮਜਬੂਰੀਆਂ ਹੁੰਦੀਆਂ। ਬਿਲਕੁਲ ਜੀ। ਹਾਂ ਤੇ ਕੋਈ ਨਹੀਂ, ਅਸੀਂ ਉੱਥੇ ਬਲਕਿ ਮੈਂ ਪਹਿਲਾਂ ਪਹੁੰਚੂਗਾ ਤੇ ਤੁਹਾਨੂੰ ਖੁਸ਼ ਆਮਦੀਦ ਕਹੂੰਗਾ, ਵੀ ਜੀ ਆਇਆਂ ਨੂੰ ਕਹੂੰਗਾ, ਜਿਸ ਟਾਈਮ ਮੈਂ ਉੱਥੇ ਆ ਪਾਊਂਗਾ। ਬਿਲਕੁਲ ਜੀ। ਹਾਂਜੀ। ਤੇ ਤੁਸੀਂ ਕਿੰਨੇ ਘੰਟੇ ਦਾ ਸਫ਼ਰ ਹੈ ਇੱਥੋਂ ਅਮਰੀਕਾ ਦਾ? ਸਾਡਾ ਭਾਜੀ ਵੀ 24 ਘੰਟੇ ਲੱਗ ਜਾਂਦੇ ਜੀ ਅੰਮ੍ਰਿਤਸਰ ਸਾਹਿਬ ਤੋਂ। ਉਹ ਪੈਦਲ ਆਏ? ਨਹੀਂ ਜੀ, ਆਏ ਤਾਂ ਜਾਏ ਸੀ। 24 ਘੰਟੇ ਦਾ ਬੜਾ ਟਾਈਮ ਹੈ ਯਾਰ। ਹਾਂਜੀ ਹਾਂਜੀ। ਬੱਲੇ ਬੱਲੇ। 24 ਘੰਟੇ ਦਾ ਸਫ਼ਰ ਕਰਕੇ ਆਏ ਤੇ ਅਸੀਂ, ਤੁਸੀਂ ਆਪਣਾ ਕਰੋ, ਰੈਸਟ ਕਰੋ। ਨਹੀਂ ਕੋਈ ਨਹੀਂ ਜੀ, ਰੈਸਟ ਹੀ ਰੈਸਟ ਹੈ। ਜਹਾਜ਼ ਕਿਹੜਾ ਹਾਂ ਦੌੜਦੇ ਸੀਗੇ ਵਿੱਚ ਬੈਠ ਕੇ ਆਏ ਹਾਂ ਜੀ। ਬੈਠ ਕੇ ਆਏ, ਵਾਹ ਵਾਹ ਵਾਹ। ਤੇ ਇਧਰੋਂ ਬਾਗੇ ਵੱਲੋਂ ਆਏ? ਹਾਂਜੀ, ਬਾਗੇ ਬਾਰਡਰ ਤੋਂ ਜੀ। ਅੱਛਾ ਮਾਸ਼ਾਅੱਲਾ ਜੀ। ਤੇ ਇੱਥੇ ਸਾਡੇ ਹੋਰ ਵੀ ਆਏ ਹੋਏ ਜੀ, ਇੱਕ ਗਰੇਵਾਲ ਸਾਹਿਬ ਸਾਡੇ ਆਏ। ਹਾਂਜੀ, ਰਵਿੰਦਰ ਗਰੇਵਾਲ। ਹਾਂ ਹਾਂ ਜੀ, ਰਮਿੰਦਰ ਸਾਹਿਬ ਆਏ ਹੋਏ। ਉਹ ਇਸ ਟਾਈਮ ਗਏ ਨਨਕਾਣਾ ਸਾਹਿਬ, ਮੈਂ ਅੱਛਾ ਕਹਿੰਦਾ ਜੀ। ਮੇਰੇ ਖਿਆਲ ਉੱਧਰ ਹੀ ਗਏ ਹਨ। ਹਾਂ ਚਲੋ ਜਿੱਥੇ ਵੀ, ਇਹ ਕੱਟ ਲਾਂਗੇ ਵਿੱਚੋਂ ਕੋਈ। ਅੱਛਾ ਕਿੰਨੇ ਕੁ ਮਿੰਟ ਹੋ ਗਏ? 3.5 ਮਿੰਟ ਹੋ ਗਏ ਬਸ। ਤੁਸੀਂ ਗੱਲ ਕੋਈ ਲੰਮੀ ਨਹੀਂ ਕੀਤੀ। ਮੈਂ ਤਾਂ ਇਹ ਮੈਂ ਕਬੱਡੀ ਦਾ ਟੂਰਨਾਮੈਂਟ ਹੈ, ਬਾਬਾ ਗੁਰੂ ਨਾਨਕ ਕਬੱਡੀ ਕੱਪ। ਅੱਛਾ ਯਾਰ ਤੂੰ ਉਦੋਂ ਦਾ ਨਹੀਂ ਦੱਸ ਸਕਦਾ। ਇਧਰ ਨਾਲ ਸਾਂ ਘੁਮਾਓ ਯਾਰ ਮੇਰੇ ਵੱਲ ਨੂੰ। ਹਾਂਜੀ ਇਹ ਹਰ ਸਾਲ ਹੁੰਦੇ, ਪਿਛਲੇ ਸਾਲ ਵੀ ਆਏ ਸੀ। ਇਹ ਬਾਬਾ ਗੁਰੂ ਨਾਨਕ ਕਬੱਡੀ ਕੱਪ ਕਰਾਉਂਦੇ ਆ। ਪਿਛਲੇ ਵਾਰੀ ਕਮਾਲਪੁਰ ਹੋਇਆ ਸੀ। ਐਤਕੀ ਫਿਰ ਇਹ ਕਬੱਡੀ ਦਾ ਬਹੁਤ ਠਰਕ, ਇਹਨਾਂ ਨੂੰ ਸ਼ੌਕੀਨ ਨੇ ਕਬੱਡੀ ਦੇ। ਵਾਹ 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 ਵਾਹ। ਤੇ ਪਿਛਲੀ ਵਾਰੀ ਵੀ ਆਏ ਸੀ ਇਹ ਤੇ ਇਹਨਾਂ ਦੇ ਭਾਈ, ਤੇ ਇਸ ਵਾਰੀ ਫੇਰ ਆਏ ਨੇ ਕਬੱਡੀ ਦੇ ਇਵੈਂਟ ਕਰਾਉਣ ਵਾਸਤੇ। ਵਾਹ ਵਾਹ ਵਾਹ। 10 ਤਰੀਕ ਨੂੰ ਆ ਕਰਾਉਣਾ ਕੀ ਦੇਖਦੇ ਆ ਹਾਂ, ਨਨਕਾਣਾ ਸਾਹਿਬ ਆ, ਨਨਕਾਣਾ ਸਾਹਿਬ। ਉਹਦੇ ਤੇ ਕਰੋ ਗੱਲਬਾਤ। ਭਲਵਾਨ ਬੜੇ ਸੋਹਣੇ ਮੁੰਡੇ ਸਾਡੇ। ਅੱਛਾ ਇਹਨਾਂ ਨੇ ਤੁਹਾਡੇ ਵਿੱਚ ਭਾਈ ਦਾ ਜ਼ਿਕਰ ਕੀਤਾ, ਉਹਦਾ ਨਾਮ ਵੀ ਲਓ। ਉਹ ਦਲਜੀਤ ਸਿੰਘ ਸੋਤਾ ਮੇਰਾ ਜੀ ਦੋਸਤ ਹੈ ਜੀ, ਭਰਾ ਵਰਗਾ ਜੀ। ਭਰਾਵਾਂ ਵਰਗਾ ਹਾਂਜੀ, ਭਰਾ ਵਰਗਾ ਯਾਰ ਆ ਜੀ ਮੇਰਾ ਜੋ। ਅੱਛਾ ਅੱਛਾ ਬੜੀ ਉਹ ਪੁਰਾਣੀ ਸਾਡੀ ਯਾਰੀ ਹੈ ਜੀ। ਅੱਛਾ ਉਹ ਟੋਰਾਂਟੋ, ਜਿੱਦਾਂ ਤੁਸੀਂ ਕਹ ਲਓ ਭਈ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਆ ਜੀ। ਅੱਛਾ ਮਾਸ਼ਾਅੱਲਾ। ਹਾਂਜੀ। ਕੀ ਨਾਮ ਉਹਨਾਂ ਦਾ ਪੂਰਾ? ਦਲਜੀਤ ਸਿੰਘ ਸੋਤਾ ਜੀ। ਦਲਜੀਤ ਸਿੰਘ ਸਹੋਤਾ ਸਾਹਿਬ। ਤੇ ਤੁਹਾਡਾ ਪੂਰਾ ਨਾਮ? ਸੁਰਿੰਦਰ ਸਿੰਘ ਸੋਤਾ ਜੀ। ਸੁਹਿੰਦਰ ਸਿੰਘ ਸਹੋਤਾ ਸਾਹਿਬ। ਸਹੋਤਾ ਸਾਹਿਬ ਕਬੱਡੀ ਦੀ ਹੌਸਲਾ ਅਫਜ਼ਾਈ ਕਰਦੇ ਆ, ਪਲੇਅਰਾਂ ਨਾਲ ਪਿਆਰ ਕਰਦੇ ਆ। ਇਸ ਕਬੱਡੀ ਨਾਲ ਮੈਂ ਕਹਿੰਦਾ ਜਿਹੜਾ ਪਿਆਰ ਨਹੀਂ ਕਰਦਾ, ਮੈਂ ਤੁਹਾਨੂੰ ਪੰਜਾਬੀ ਨਹੀਂ ਸਮਝਦਾ। ਕਬੱਡੀ ਆ ਸਾਡੇ ਰਗ ਰਗ ਦੇ ਵਿੱਚ। ਤੇ ਦੇਖੋ ਉੱਥੇ ਕਬੱਡੀ ਹੁੰਦੀ ਆ ਤੇ ਇਧਰੋਂ ਸਾਡੇ ਲਹਿੰਦੇ ਪੰਜਾਬ ਚੋਂ ਜਾਂਦੇ, ਅੱਜ ਹੁਣ ਚੜ੍ਹਦਾ ਲੈ ਆਪਣਾ, ਹੁਣ ਲਹਿੰਦੇ ਜਦ ਹੁਣ ਚੜ੍ਹਦੇ ਦੁਆਰੇ। ਤੇ ਇੱਕ ਦੂਏ ਨੂੰ ਸਿਰਫ ਕੀ ਥਾਪੜੀ ਮਾਰਨੀ ਆ ਜੀ। ਗੱਲ ਤਾਂ ਥਾਪੜਾ ਮਾਰਨਾ ਹੁੰਦਾ ਸ਼ੌਕ ਆ ਜੀ, ਹੋਰ ਕੁਝ ਨਹੀਂ। ਸ਼ੌਕ ਆ ਤੇ ਬਹੁਤ ਸੋਹਣਾ ਸ਼ੌਕ ਆ ਜੀ। ਤੇ ਸਹੋਤਾ ਸਾਹਿਬ ਬਹੁਤ ਤੁਹਾਡਾ ਧੰਨਵਾਦ ਜੀ, ਜਿਉਂਦੇ ਵਾਸਤੇ ਬੜਾ ਪਿਆਰ ਮੁਹੱਬਤ ਦੇ ਰਹੇ ਜੀ। ਹਾਂਜੀ ਹਾਂਜੀ ਕਿਉਂ ਨਹੀਂ ਜੀ, ਉਹ ਤਾਂ ਅਜੇ ਦੇਣਾ ਜੀ, ਪਿਆਰ ਮੁਹੱਬਤ ਹਜੇ ਤਾਂ। ਇੰਡੀਆ ਦੀ ਬੱਲੇ ਬੱਲੇ ਬੱਲੇ। ਇਹ ਕਿਹੜੇ ਅੱਡੇ ਦੀ ਹੈ? ਹਾਂਜੀ ਠੀਕ ਹੈ ਜੀ, ਖਾਓ। ਕੋਈ ਨਹੀਂ ਖਾਂਦੇ ਜੀ। ਇਹਦਾ ਨਾਂ ਪੱਤਰ ਕਿੱਥੇ ਦੀ, ਕਿਹੜੇ ਜ਼ਿਲ੍ਹੇ ਦੀ ਇਹ? ਇਹ ਹੁਸ਼ਿਆਰਪੁਰ ਦੀ ਜੀ। ਓਕੇ ਜੀ। ਕਿੱਧਰ ਗਿਆ ਕੈਮਰਾ ਆਪਣਾ, ਕਿੱਧਰ ਗਿਆ? ਚੱਲ। ਇਹ ਹੁਸ਼ਿਆਰਪੁਰ ਦੀ ਬਰਫੀ ਹੈ ਜੀ, ਬਹੁਤ ਮਸ਼ਹੂਰ ਬਰਫੀ ਹੈ, ਪੂਰੀ ਦੁਨੀਆ 'ਚ ਕਹਿੰਦੇ ਜਾਂਦੀ ਹੈ। ਤੇ ਇਹ ਤੋਹਫਾ ਲੈ ਕੇ ਆਏ ਜੀ ਉੱਥੋਂ। ਹਾਂਜੀ ਬਾਈ ਨਾਸਰ ਵੀ ਖਾ ਰਿਹਾ ਤੇ ਮੈਂ ਵੀ ਖਾ ਰਿਹਾ, ਰਾਣਾ ਸਾਹਿਬ ਵੀ ਖਾ ਰਿਹਾ। ਰਾਣਾ ਸਾਹਿਬ ਨੂੰ ਵੀ ਦਿਖਾ ਖਾਂਦਿਆਂ ਨੂੰ। ਹਾਂਜੀ ਸਹੋਤਾ ਸਾਹਿਬ ਬਹੁਤ ਸਵਾਦੀ। ਥੈਂਕ ਯੂ ਜੀ। ਹਾਂਜੀ ਸਿਆਣੇ ਕਹਿੰਦੇ, ਇਹ ਸਾਹਮਣੇ ਨਾ ਮਗਰੋਂ ਬਣਾਈ ਜਾਂਦਾ। ਸਿਆਣੇ ਕਹਿੰਦੇ ਆ ਵੀ ਆਪਦੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਪੀ ਲੈਂਦਾ। ਬਿਲਕੁਲ ਜੀ। ਹਾਂ ਇਹ ਸਾਡੀਆਂ ਮੱਝਾਂ ਦਾ ਹੀ ਦੁੱਧ ਆ। ਜਿਉਂਦੇ ਵਾਸਤੇ ਰਹੋ। ਬਹੁਤ ਮਿਹਰਬਾਨੀ ਸਹੋਤਾ ਸਾਹਿਬ। ਹੁਣ ਗਾਂ ਜਿੱਥੇ ਕਬੱਡੀ ਤੇ ਜਾਵਾਂਗੇ ਫਿਰ ਗਾਂ ਵੀਡੀਓ ਬਣਾਵਾਂਗੇ। ਬੜੀ ਮਿਹਰਬਾਨੀ। ਸਲਾਮ ਅਲੈਕਮ। ਬੰਦ ਕਰ ਲਾ ਫਿਰ ਆਰਾਮ। ਸਿਰ ਨਾ ਕੱਟੇ ਜਾ। ਸਹੀ ਨਾ। ਹਾਂ ਚਲੋ।
ਦੁਬਾਰਾ ਕਰ ਲਓ ਇਹ ਮਾਈਕ ਥੋੜਾ ਨਾਲੇ ਉੱਪਰ ਕਰ ਲਿਓ ਜਦੋਂ ਤੁਸੀਂ ਬੋਲੋ ਨਹੀਂ ਮਾਈਕ ਫੜਦਾ ਬਹੁਤ ਦੂਰ ਤੱਕ ਫੜਦਾ ਵਾ ਹਾਂਜੀ ਸਟਾਪ ਕਰਕੇ ਫੇਰ ਚਲਾਵਾਂ ਜੀ ਨਹੀਂ ਸਟਾਪ ਨਾ ਨਾ ਹੁਣ ਤਾਂ ਟਾਈਮ ਆ ਰਿਹਾ ਨਾ ਉੱਤੇ ਬਸ ਇੱਦਾਂ ਕਰ ਦਿਓ ਐਡਿਟ ਕਰ ਲੈ ਹਾਂ ਉਹ ਚੱਲਣ ਦੋ ਚੱਲਦੀ ਚਲੋ ਐਡਿਟ ਕਰ ਲਾਂਗੇ। ਅਸਲਾਮ ਵਾਲੇਕਮ ਜੀ, ਅਸੀਂ ਇਸ ਟਾਈਮ ਲਾਹੌਰ 'ਚ ਬੈਠੇ ਹਾਂ। ਲਾਹੌਰ ਦੇ ਇੱਕ ਹੋਟਲ 'ਚ ਬੈਠੇ ਹਾਂ ਤੇ ਧੰਨ ਭਾਗ ਸਾਡੇ ਵੀ ਬਾਬਾ ਨਜਮੀ ਸਾਹਿਬ ਨਾਲ ਸਾਡੀ ਮੁਲਾਕਾਤ ਹੋ ਗਈ। ਇਹਨਾਂ ਦੀ ਜ਼ਿਆਰਤ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਕੋਲੋਂ ਕੁਝ ਸਿੱਖਣ ਦਾ ਮੌਕਾ ਮਿਲਿਆ। ਕਿਉਂ ਇਹਨਾਂ ਮੈਨੂੰ ਸ਼ਰਮ ਆ ਰਹੀ ਵੀ ਮੈਂ ਇਹਨਾਂ ਦਾ ਤਾਰਫ ਕਰਾਵਾਂ। ਇਹ ਕਿਸੇ ਤਾਰਫ ਦੇ ਮੁਹਤਾਜ ਨਹੀਂ, ਹਰ ਬੰਦਾ ਇਹਨਾਂ ਦੇ ਚਿਹਰੇ ਤੋਂ ਜਾਣਦਾ। ਤੇ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਇਹ ਸਿਹਰੇ ਆ ਸਾਡੇ ਲਹਿੰਦੇ ਪੰਜਾਬ ਦੇ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਸਾਡੀ ਮੁਲਾਕਾਤ ਕਰਾਈ ਹੈ। ਸਾਡੇ ਬਣੇ ਨਹੀਂ ਨਾ ਚੜਦਾ ਨਾ ਲੈਂਦਾ, ਇਹ ਸਾਡਾ ਪੰਜਾਬ ਸਾਡਾ ਪੰਜਾਬ ਜਿਵੇਂ ਬਾਬਾ ਜੀ ਕਹਿੰਦੇ ਹੁੰਦੇ ਕਿ ਇੱਕ ਹੈ ਪੰਜਾਬ। ਹਾਏ ਬਾਬਾ ਜੀ ਨੇ ਇੱਕ ਹੀ ਬਣਾ ਵੀ ਇੱਕ ਦਿੱਤਾ ਬਾਬਾ ਜੀ ਨੇ ਬੜੇ ਬਹੁਤ ਬੜਾ ਹਿੱਸਾ ਬਾਬਾ ਨਜਮੀ ਸਾਹਿਬ ਦਾ ਪੰਜਾਬ ਦੇ ਵਿੱਚ ਮਾਂ ਬੋਲੀ ਦੇ ਵਿੱਚ। ਤੇ ਸਾਡੇ ਨਾਲ ਬੈਠੇ ਆ ਸੁਨੀਲ ਕਟਾਰੀਆ ਸਾਹਿਬ, ਇਹ ਐਂਕਰ ਵੀ ਆ, ਵੀਡੀਓ ਬਣਾਉਂਦੇ। ਤੁਸੀਂ ਕੀ ਕਰਦੇ? ਮੈਂ ਰਾਈਟਰ ਵੀ ਆ ਜੀ ਮਾਸ਼ਾਅੱਲਾ। ਤੇ 360 ਡਿਗਰੀ ਫਿਲਮ ਵੀ ਬਣਾਈ ਹੈ ਜਿਹੜੀ ਪੂਰੀ ਘੁੰਮ ਜਾਂਦੀ ਹੈ। ਵਾਹ ਵਾਹ। ਤੇ ਕਈ ਤੁਸੀਂ ਯਾਦ ਕੀਤੀ? ਮੁਖਤਲਿਫ ਨਹੀਂ ਮੈਂ ਨਹੀਂ ਯਾਦ ਕੀਤੀ ਫਿਰ ਤੇ ਕੁਝ ਟੀਵੀ ਚੈਨਲਸ ਨਾਲ ਵੀ ਕੰਮ ਕੀਤਾ ਤੇ ਮਾਸ਼ਾਅੱਲਾ। ਮਾਸ਼ਾਅੱਲਾ ਇੱਥੋਂ ਦੇ ਵੀ ਜਿਹੜੇ ਤੁਹਾਡੇ ਫਨਕਾਰ ਨੇ ਕਈ ਪੰਜਾਬੀ ਤੇ ਉਹਨਾਂ ਨਾਲ ਵੀ ਗੁਫ਼ਤਗੂ ਅਸੀਂ ਇੰਟਰਨੈਟ ਦੇ ਜ਼ਰੀਏ ਕੀਤੀ। ਹਾਂਜੀ ਤੇ ਬਹੁਤ ਅੱਛਾ ਪਿਆਰ ਮਿਲਦਾ ਹੈ ਵਾਹ ਵਾਹ ਤੇ ਮਜ਼ਾ ਆ ਰਿਹਾ ਬਸ। ਹਾਂਜੀ। ਤੇ ਹੁਣ ਅਸੀਂ ਉਹ ਮਿੱਠੀ ਬੋਲੀ ਉਹ ਮਿਠਾਸ ਭਰੇ ਜਿਹੜੇ ਬੋਲ ਆ ਉਹ ਬਾਬਾ ਜੀ ਦੇ ਸੁਣਨੇ। ਇਹਨਾਂ ਦਾ ਬਹੁਤਾ ਟਾਈਮ ਨਹੀਂ ਲੈਣਾ, ਟਾਈਮ ਬੜਾ ਕੀਮਤੀ ਹੈ। ਲਾਹੌਰ ਦੇ ਵਿੱਚ 40 ਥਾਵਾਂ ਤੇ ਇਹਨਾਂ ਨੇ ਜਾਣਾ ਤੇ ਬੜਾ ਔਖਾ ਇਹਨਾਂ ਕੋਲ 5 ਮਿੰਟ ਲਿਆ ਵੀ 5 ਮਿੰਟ ਸਾਨੂੰ ਦੇ ਦਿਓ ਤੇ ਉਹ ਬਸ ਉਹਨਾਂ ਨਾਲ ਗੱਲਬਾਤ ਕਰਨੀ ਬਾਬਾ ਜੀ। जी हुक्म दसो ਨਹੀਂ ਮੈਂ ਉਹ मैं बोल रहा कि किस किस्म की गुफ्तगू ਤੁਸੀਂ कराने से कोई सवाल करो ना हाँ। कि मैं तो जवाब दिया ਕੁਝ ਹਾਂ ਕੁਝ ਪੰਜਾਬੀ ਦੇ ਵਾਲੇ ਤੁਹਾਡੇ ਨਾਲ ਕੋਈ ਗੱਲਬਾਤ ਸ਼ੁਰੂ ਕਰ ਰਹੇ ਤਾਂ ਇਹ ਇਦਾਂ ਸਿੱਧਾ ਹੀ ਚੱਲਦੇ ਨੇ ਪਰ ਪੰਜਾਬੀ ਦੇ ਮੁਤਲਕ ਕੋਈ ਸਵਾਲ ਪੁੱਛੋ। ਆਪਣਾ ਪੰਜਾਬ 'ਚ ਹੈ ਸ਼ਹਿਰ ਤੁਹਾਡਾ ਕਿਹੜਾ ਜੀ? मैं जी ਇੱਥੇ ਮੈਂ ਲਾਹੌਰ ਦਾ ਰਹਿਣ ਵਾਲਾ। ਮੈਂ ਜੰਮ ਪਾਲਿਆ 6 ਸਤੰਬਰ 1948 ਦੇ ਵਿੱਚ ਮੈਂ ਲਾਹੌਰ ਜੰਮਿਆ ਸਾਂ। ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਮਾਪੇ ਇੱਥੇ ਆ ਗਏ ਸਨ ਅੰਮ੍ਰਿਤਸਰ ਤੋਂ। ਸਹੀ ਪਿੰਡ ਜਿਹੜਾ ਸਾਡੇ ਮਾਪਿਆਂ ਦਾ, ਮੇਰੇ ਮਾਪਿਆਂ ਦਾ ਉਹ ਜਗਦੇ ਹਾਸ਼ਮ ਕੇ ਹੈ ਇੰਡੀਆ ਦੇ ਵਿੱਚ। ਅੰਮ੍ਰਿਤਸਰ 'ਚ ਮੇਰੇ ਬਾਪੂ ਜਿਹੜੇ ਸਨ ਇਹ ਹਾਸ਼ਮ ਕੇ ਬਾਬਾ ਜੀ ਕਿਹੜੇ ਪਾਸੇ ਪੈਂਦਾ ਹੈ? ਜਗदेश ਹਾਸ਼ਮ ਕੇ ਆਪਣਾ ਇਸ ਪਾਸੇ ਲੁਧਿਆਣੇ ਦੇ ਅਗਲੇ ਪਾਸੇ ਕਿਤੇ ਬੰਦਾ। ਮੈਂ ਗਿਆ ਨਹੀਂ ਹਾਂ ਉਸ ਵਕਤ ਮੈਂ ਇੰਡੀਆ ਕੇ 2-4 ਦਫਾ ਗਿਆ ਵਾਂ ਲੇਕਿਨ ਮੈਂ ਆਪਣਾ ਪਿੰਡ ਵੇਖਣ ਅੱਜ ਕੱਲ੍ਹ ਉੱਥੇ ਇੱਕ ਧਾਰੀਵਾਲ ਸਾਹਿਬ ਨੇ ਉਸ ਪਿੰਡ ਦੇ MP ਵੀ ਹੋਏ ਨੇ। ਉਹ ਮੈਨੂੰ ਮੈਂ ਉਹਨਾਂ ਨਾਲ ਮਿਲਿਆ ਤਾਂ ਨਹੀਂ ਲੇਕਿਨ ਉਹਨਾਂ ਨੂੰ ਇਹ ਇੱਕ ਚਾਰਜ ਹੈ ਕਿ ਬਾਬਾ ਨਜਮੀ ਇਸ ਪਿੰਡ ਦਾ ਜਗਦੇ ਉਹਨਾਂ ਦੇ ਮਾਪੇ। ਅੱਛਾ ਅੰਜੁਮ ਸਾਹਿਬ ਇਹਨਾਂ ਦੀ ਖੂਬਸੂਰਤੀ ਇਹ ਹੈ ਕਿ ਉਧਰ ਚੜ੍ਹਦੇ ਪੰਜਾਬ 'ਚ ਮੋਗਾ ਜਿਹੜਾ ਸ਼ਹਿਰ ਹੈ ਉੱਥੇ ਟੁੱਡੀ ਕੇ ਪਿੰਡ ਹੈ। ਟੁੱਡੀ ਕੇ ਤੇ ਉੱਥੇ ਇੱਕ ਡਿਜ਼ਾਈਨਰ ਨੇ ਉਹਨਾਂ ਨੇ ਇਹਨਾਂ ਦੀ ਬੁੱਤਸਾਜ਼ੀ ਕੀਤੀ। ਉੱਥੇ ਬੁੱਤ ਲੱਗਾ ਇਹਨਾਂ ਦਾ ਬਾਬਾ ਨਜਮੀ ਦਾ। ਬਾਬਾ ਨਜਮੀ ਸਾਹਿਬ ਦਾ ਬੁੱਤ ਲੱਗਾ ਹੈ ਤੇ ਉੱਥੇ ਮੈਂ ਥੋੜਾ ਜਿਹਾ ਮੈਂ ਵੀ ਤੁਹਾਨੂੰ ਦੱਸਿਆ ਕਿ ਮਨਜੀਤ ਗਿੱਲ ਇੱਕ ਨਾਂ ਹੈ ਜਿਹੜਾ ਬੇਸਿਕਲੀ ਪ੍ਰੋਫੈਸਰ ਨੇ ਕਾਰੋਬਾਰ ਦੇ ਹਾਲਾਤ ਨਾਲ ਪ੍ਰੋਫੈਸਰ ਤਾਲੀਮ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਾਲਜ ਨੇ। ਲੇਕਿਨ ਅਸਲ ਪੇਸ਼ਾ ਜਿਹੜਾ ਨਾ ਉਹਨਾਂ ਦਾ ਉਹ ਸੰਗਤ ਤਰਾਸ਼ੀ ਹੈ। ਤੇ ਉਹਨਾਂ ਨੇ ਅੱਜ ਤੋਂ ਕੋਈ 2014 ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਸੁਝੀ ਤੇ ਉਹਨਾਂ ਨੇ ਜਿਹੜਾ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਕੋਈ ਪਲਾਟ ਇੱਕ ਲਿਆ 8 ਕਨਾਲ ਦਾ ਆਪਣੇ ਪੱਲਿਓ ਔਰ ਉਹਦੇ 'ਚ 8 ਬਣਾ ਕੇ ਦੀ 4 ਦੀਵਾਰੀ ਕਰਾ ਕੇ ਤੇ ਸਭ ਤੋਂ ਪਹਿਲਾਂ ਜਿਹੜਾ 2014 ਦੇ ਵਿੱਚ ਬੁੱਤ ਜਿਹੜਾ ਉਹਨਾਂ ਨੇ ਲਾਇਆ ਉਹ ਮੇਰਾ ਲਾਇਆ। ਉਹ 7 ਫੁੱਟ ਉੱਚਾ ਔਰ ਉਹਦੇ 'ਤੇ ਇੱਕ ਸ਼ੇਰ ਲਿਖਿਆ ਹੈਗਾ ਉੱਚਾ ਕਰਕੇ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਇਹ ਉਹਦੇ ਉੱਤੇ ਇੱਕ ਨਾਲ ਪਲੇਟ ਲੱਗੀ ਬਹੁਤ ਵੱਡੀ, ਉਹ ਵੀ 7 ਫੁੱਟ ਉੱਚੀ ਉਹ ਲੱਗੀ ਤੇ ਉਹਦੇ ਉੱਤੇ ਸ਼ੇਰ ਲਿਖਿਆ ਨਾਲ ਮੇਰਾ ਨਾਂ ਲਿਖਿਆ। ਲੇਕਿਨ ਅੱਜ ਕੱਲ੍ਹ ਵੱਡੀ ਗੱਲ ਇਹ ਵੀ ਕਿ ਜਿਹੜਾ ਪਰਸੋਂ ਹੀ ਹੁਣ ਉੱਥੇ ਬੱਚੇ ਆਉਂਦੇ ਨੇ ਤੇ ਉਸ ਬੁੱਤ ਦੇ ਨਾਲ ਫੋਟੋਆਂ ਉਤਰਵਾ ਕੇ ਤੇ ਜਾਂਦੇ ਨੇ। ਟੀਚਰ ਲੈ ਕੇ ਆਉਂਦੇ ਨੇ। ਹੁਣ ਪਿੱਛੇ ਜੇ ਅੱਜ ਕੋਈ 10 ਦਿਨ ਉਹਨਾਂ ਮੈਨੂੰ ਇੱਕ ਫੋਟੋ ਆਈ ਸੀ ਜਿਹਦੇ ਕੋਈ 25-30 ਬੱਚੇ ਸਨ ਤੇ ਨਾਲ ਉਹਨਾਂ ਦੇ ਮਾਸਟਰ ਸਨ। ਉਹ ਬੁੱਤ ਵਿਖਾਉਣ ਵਾਸਤੇ ਉਹਨਾਂ ਨੂੰ ਲਿਆਏ ਸਨ। ਅੱਛਾ ਮੈਂ ਨਾ ਉਸ ਚੀਜ਼ ਬਾਰੇ ਦੱਸਦਾ ਕਿ ਜਿਹੜੀ ਬੁੱਤ ਦੀ ਗੱਲ ਕਰ ਰਹੇ ਨੇ ਪਿੰਡ ਟੁੱਡੀ ਕੇ, ਤੁਹਾਡੇ ਫੈਸਲਾਬਾਦ ਤੋਂ ਅੰਜੁਮ ਸਲੀਮੀ ਵੀ ਸ਼ਾਇਰ ਨੇ, ਤੁਸੀਂ ਤਾਂ ਜਾਣਦੇ ਹੋਗੇ। ਤੇ ਉਹ ਆਏ ਸੀ ਉਦੋਂ ਤੇ ਅਸੀਂ ਉਹਨਾਂ ਨਾਲ ਉਸ ਪਿੰਡ ਗਏ ਹਾਂ। ਉਸ ਬੁੱਤ ਨੂੰ ਅਸੀਂ ਦੇਖਿਆ 2014 ਆਪਣੀ ਅੱਖਾਂ ਨਾਲ ਦੇਖਿਆ। ਬਿਲਕੁਲ। ਅੱਛਾ ਉਹ ਸ਼ਾਇਰ ਵੀ ਆ ਉਹ ਬੰਦਾ ਜਿਹਨੇ ਬਣਾਇਆ ਬਹੁਤ? ਨਹੀਂ ਉਹ ਪ੍ਰੋਫੈਸਰ ਨੇ। ਪ੍ਰੋਫੈਸਰ ਅੱਛਾ ਪ੍ਰੋਫੈਸਰ ਨੇ ਫਿਰ ਉਹ ਤਾਲੀਮ ਸ਼ੇਰ ਨਾਲ ਜੁੜੇ ਹੋਏ ਸ਼ਖਸ ਨੇ। ਸ਼ੇਰ ਉਹ ਕੈਸਾ ਲੱਗਿਆ ਜਿਹੜਾ ਉਹਨੇ ਉਹਦੇ ਉੱਤੇ ਲਿਖਿਆ ਤੁਹਾਨੂੰ?
ਉਹ ਇਹਨਾਂ ਦਾ ਹੀ ਹੈ तो मेरा ही ਉਹ ਇਹਨਾਂ ਦਾ ਹੀ ਤਾਂ ਲਿਖਿਆ ਹੈ ਨਾ